क्या ग्रीनरी है भाई, क्या ग्रीनरी। अस्सलाम वालेकुम, सत श्री अकाल, नमस्कार जी। लो जी सजनों, अज फिर अज की दोपहर लाहौर के अंदर और इस वेले असी निकले हाँ जनाबे अली जोहर टाउन डॉक्टर हॉस्पिटल तो कैनाल रोड ते और जावांगे असी अलामा इकबाल टाउन तक। सो मंजर सानू सोहने लग रहे हैं। बारिशों तो बाद बड़े दरख्त नहर के दुले दुले चार चफेरे ग्रीनरी ग्रीनरी। सो नज़ारे लवो तुसी भी ते नाल नाल नज़ारे लेने असी भी। ਦਵਿੰਦਰ ਗਿੱਲ ਜੀ ਕਹਿੰਦੇ ਨੇ ਕਿ ਵੈਲਕਮ ਵੱਟੂ ਜੀ। सर मोहब्बत ਸੁਖਵਿੰਦਰ गिल ਸਿੰਘ साहब ਜੀ गिल ਹੈਲੋ साहब ਤੁਹਾਡੀਆਂ ਬ੍ਰਦਰ। ਮੁਹੱਬਤਾਂ। ਸੁਖਵਿੰਦਰ ਸਿੰਘ ਜੀ ਕਹਿੰਦੇ ਨੇ ਹੈਲੋ। ਹੈਲੋ ਤੇ ਅੱਗੇ ਫਿਰ ਕਹੀਦਾ ਹੁੰਦਾ ਹੈ ਉਹ ਜੀ ਮੇਰਾ ਸੋਹਣਾ। ਹਾਂ ਇਹ ਜੇ ਮੰਜ਼ਰ ਜਨਾਬ ਲਾਹੌਰ ਦੇ ਤੇ ਲਾਹੌਰ ਹੋਇਆ ਵੀ ਜੇ ਇਸ ਵੇਲੇ ਲਸ਼ ਪਸ਼ ਗ੍ਰੀਨ। ਸਟਾਰਟ ਹੋ ਗਿਆ ਪੰਜਾਬ ਯੂਨੀਵਰਸਿਟੀ ਲਾਹੌਰ ਨਿਊ ਕੈਂਪਸ ਦਾ ਏਰੀਆ। ਇਹਦੇ ਖੱਬੇ ਪਾਸੇ ਸਾਰੇ ਜਿਤਨੀ ਫੈਕਲਟੀਜ਼ ਹਨ ਉਹ ਹਨ ਔਰ ਸੱਜੇ ਪਾਸੇ ਰੋਡ ਦੇ ਦੂਜੇ ਪਾਸੇ ਹਾਸਟਲਸ ਹਨ। ਇਹਦੇ ਵਿੱਚ ਕੁੜੀਆਂ ਦੇ ਵੀ ਹਾਸਟਲਸ ਇੱਥੇ ਆ ਤੇ ਮੁੰਡਿਆਂ ਦੇ ਵੀ ਇੱਥੇ ਹੀ ਆ ਜੀ। ਹਾਸਟਲ ਨੰਬਰ 17 ਵੀ ਇੱਥੇ ਹੀ ਆ। ਸੁਖਵਿੰਦਰ ਸਿੰਘ ਜੀ ਕਹਿੰਦੇ ਜੀ ਹੋਰ ਸਭ ਠੀਕ ਹੈ ਜੀ। ਠੀਕ ਹੈ ਸੁਖਵਿੰਦਰ ਜੀ ਸਭ ਠੀਕ ਠਾਕ, ਮੇਰਾ ਰੱਬ ਦੀ। ਤੁਸੀਂ ਸੁਣਾਓ। ਬੜੀ ਗੱਲ ਹੈ ਵੀ ਅੰਬ ਦੇ ਦਰਖਤ ਦੀ ਸਲਾਮਤ ਹੈ। ਕਾਫੀ ਪੁਰਾਣੇ ਨਹਿਰ ਤੇ ਦਰਖਤ ਜਿਹੜੇ ਨਾ ਅੰਬ ਦੇ ਇਹਨਾਂ ਨੇ ਕੁਝ ਕੱਟ ਦਿੱਤੇ ਸੀ ਜਦੋਂ ਇਹ ਰੋਡ ਥੋੜਾ ਵਧਾਇਆ ਸੀ ਨਾ ਅੰਦਰ। ਅੱਜ ਤੋਂ 8-10 ਸਾਲ ਪਹਿਲੇ ਸ਼ਹਿਬਾਜ਼ ਸ਼ਰੀਫ ਨੇ ਜਦੋਂ ਰੋਡ ਚੌੜਾ ਕਰਵਾਇਆ ਸੀ ਉਦੋਂ ਬਹੁਤ ਜ਼ਿਆਦਾ ਇੱਥੇ ਦਰਖਤ ਕੱਟੇ ਗਏ ਸੀ, ਲੇਕਿਨ ਅਜੇ ਵੀ ਦੋਨੋਂ ਸਾਈਡ ਤੇ ਸਾਨੂੰ ਅੰਬ ਦੇ ਦਰਖਤ ਨਜ਼ਰ ਆਉਂਦੇ। ਨਹਿਰ ਵਾਲਾ ਰੋਡ। ਆਓ ਜੀ कैंपस ने बड़ी भाई जी पिछले जो बरकी तो निकल गई लड़के तक जाती है सुंदर तक सुंदर इंडस्ट्रियल एरिया जिथे उस एरिया तक जाती है। वेरी गुड जॉब बीबीटीवी ਸੁਖਵਿੰਦਰ ਸਿੰਘ ਜੀ। चलो जी मेहरबानी ਤੁਹਾਡੀਆਂ भाई जी। ਸੁਖਵਿੰਦਰ ਜੀ ਕਿੱਥੋਂ ਵੇਖ ਰਹੇ ਹੋ ਸਾਨੂੰ ਜੀ? ਲੁਧਿਆਣੇ ਤੋਂ ਜੀ। अच्छा जी लुधियाने क्या लुधियाने तो चंडीगढ़ कितना हाँ चंडीगढ़ लुधियाने तो 60-70 किलोमीटर है। ਤਾਂ ਉਹ ਹੀ ਦੱਸਣਗੇ ਜੀ। ਪ੍ਰਚਾਰ ਟੀਵੀ ਵਾਲੇ ਕਹਿੰਦੇ ਜੀ ਬਿਊਟੀਫੁਲ ਸਾਹਿਬ। ਜ਼ਾਹਿਰ साहब मेहरबानी साहब ज़हीर भट्टू साहब। ਜ਼ਾਹਿਰ ਵੱਟੂ ਲਾਹੌਰ ਛੱਡ ਗਿਆ ਹੈ। 100 ਕਿਲੋਮੀਟਰ ਹੈ ਜੀ। अच्छा 100 किलोमीटर। ਦਵਿੰਦਰ ਗਿੱਲ ਸਾਹਿਬ ਕਹਿ ਰਹੇ ਨੇ 100 ਕਿਲੋਮੀਟਰ।
ਜੀ ਵਾਲੇਕੁਮ ਸਲਾਮ ਜ਼ਹੀਰ ਸਾਹਿਬ। ਹੋ ਗਿਆ ਜੀ ਕਬੂਲ ਤੁਹਾਡਾ ਸਲਾਮ ਤੇ ਤੁਹਾਨੂੰ ਵੀ ਲੰਘ ਸਲਾਮ। ਜਾਣ ਦੇ ਉਹ ਮੋਟਰਸਾਈਕਲ ਵਾਲਿਆ, ਲੰਘ ਜਾਣ ਦੇ, ਤੈਨੂੰ ਤੇਰੇ ਟੁੱਟੇ ਬ੍ਰਿਗਾੜ ਦਾ ਵਾਸਤਾ ਹੀ। ਬਹੁਤ ਪ੍ਰੈਸ਼ਰ ਹੈ ਜੀ ਪਾਣੀ ਦਾ। ਕਾਫੀ ਹੈ ਇਹ ਜੀ ਪੰਜਾਬ ਸ਼ੀਸ਼ਾ ਵੀ ਯੂਨੀਵਰਸਿਟੀ। ਬਹੁਤ ਲੱਗਦਾ। ਹਾਂਜੀ ਜ਼ਹੀਰ ਸਾਹਿਬ ਬਿਲਕੁਲ ਠੀਕ ਠਾਕ। ਜ਼ਹੀਰ ਸਾਹਿਬ ਇਸਲਾਮੀ ਯੂਨੀਵਰਸਿਟੀ ਦੇ ਸਟੂਡੈਂਟ ਹੈ, ਅੱਛਾ ਬਾਵਲਪੁਰ ਦੇ ਯੂਨੀਵਰਸਿਟੀ ਦੇ ਸਟੂਡੈਂਟ ਹੈ। ਜ਼ਹੀਰ ਸਾਹਿਬ ਐਮਐਸसी स्टेट कर रहे हो? स्टेट? ਸਿੱਧਾ ਹੀ हाँ, किस एमएससी स्टेट सब्जेक्ट करीब मैथमेटिक्स। पंजाब यूनिवर्सिटी लाहौर का इस साइड का गेट नंबर 1 है जी। ਕਹਿੰਦਾ ਹਾਂਜੀ ਉਹੀ ਕਰ ਰਹੇ ਨੇ ਜੋ ਤੁਸੀਂ ਕਹਿ ਰਹੇ ਹੋ। जो मैं कह रही हूँ वही कर रहा हूँ। ਫੁੱਲ ਜ਼ਹੀਰ ਸਾਹਿਬ ਸੁਣਿਆ ਸਾਰੀ ਤੇਲ ਦੀ ਫਸਲ ਸੜ ਗਈ ਬਾਰਿਸ਼ਾਂ ਦੇ ਨਾਲ। ਬਣਾ ਕੀ ਆਪਣੇ ਨਾਲ? ਅੱਛਾ ਜੀ। ਹਾਂ, ਜ਼ਹੀਰ ਉਹਨਾਂ ਦੀ ਪੂਰੀ ਫਸਲ ਤੇਲ ਵਾਲੀ ਸਾਰੀ ਬਾਰਿਸ਼ਾਂ ਦੀ ਵਜ੍ਹਾ ਤੋਂ ਬਰਬਾਦ ਹੋ ਗਈ। ਸਰ ਜਿਸ ਤਰ੍ਹਾਂ ਤੇਲੀ ਤੁਸੀਂ ਬੀਜੀ ਹੈ ਉਹਦੇ ਵਿੱਚ ਥੋੜੇ ਬੂਟੇ ਵਿੱਚ ਸੁੱਕ ਜਾਂਦੇ ਨੇ, ਉਹ ਹੈ ਕੋਈ ਇਸ ਤਰ੍ਹਾਂ ਦੇ ਬੂਟੇ ਵਿੱਚ ਸੁੱਕੇ ਆਪੇ ਹੀ ਮਤਲਬ ਸੁੱਕ ਜਾਂਦਾ ਪੌਦਾ ਬਿਲਕੁਲ ਖਤਮ ਜਿਹਾ ਹੋ ਜਾਂਦਾ? ਨਹੀਂ, ਉਹ ਤਾਂ ਫਿਰ ਉਹਨੂੰ ਇੱਕ ਤਾਂ ਸੁੱਕ ਜਾਂਦਾ ਨਾ, ਥ੍ਰਿਪਸ ਜਿਹੜੀ ਹੁੰਦੀ ਉਸ ਦੀ ਵਜ੍ਹਾ ਤੋਂ। ਹਾਂ ਉਹਦੇ ਵਿੱਚ ਕੋਈ ਬੂਟਾ ਜਾਂ ਤੇਲੇ ਦੀ ਇਸ ਤਰ੍ਹਾਂ ਬਿਮਾਰੀ ਬੜੀ ਸ਼ਦੀਦ ਬਾਰਿਸ਼ਾਂ ਤੋਂ ਪਹਿਲੇ ਰਹੀ ਹੈ, ਹਾਂ ਪਤਾ ਨਹੀਂ ਹੁਣ ਕੀ ਹੈ। ਔਰ ਤੇਲੇ ਦਾ ਤਾਂ ਹਰ ਫਸਲ ਤੇ ਜਿਹੜਾ ਹੈ ਨਾ ਉਹ ਮਸਲਾ ਹੈ। ਨਰਮੇ ਤੇ ਨਰਮਾ ਬਹੁਤ ਤਬਾਹ ਹੋ ਗਿਆ। ਨਰਮਾ ਬਰਬਾਦ ਹੋ ਗਿਆ ਲੋਕਾਂ ਦਾ। ਸਾਡੇ ਵੀ ਲੱਗੇ ਫਸਲਾਂ ਦੀ ਵੀ ਹੁਣ ਸਮਝ ਨਹੀਂ ਆ ਰਹੀ ਕਿ ਫਸਲਾਂ ਕਿਵੇਂ ਹੋ ਸਕਦੀਆਂ ਹਨ, ਕੀ ਹੋ ਸਕਦਾ। ਜ਼ਿਮੀਂਦਾਰਾਂ ਵੀ ਬਰਬਾਦ ਹੋਇਆ ਪਿਆ ਇਸ ਦਫਾ ਤੇ ਸਾਲ। ਇਸ ਤੇ ਕਰੀਏ ਪ੍ਰੋਗਰਾਮ ਇੱਕ ਕੱਲ ਰਹੀ ਸਹੀ ਕਸਰ ਜਿਹੜਾ ਵਾ ਉਹ ਕੱਢ ਕੇ ਹਾਂ ਇੱਕ ਪ੍ਰੋਗਰਾਮ ਕਰ ਲੈਣਾ ਹੈ। ਕਿੱਥੇ ਤੇ ਇੱਥੇ ਆਪਣੇ ਕੀ ਫਰਕ ਹੈ, ਉਧਰ ਕੀ ਫਰਕ ਫਰਕ ਕੀ ਹੈ, ਹੈ? ਚੜ੍ਹਦੇ ਦੇ ਵਿੱਚ ਕੀ ਹੈ, ਉੱਥੇ ਕਿਹੜੀਆਂ ਕ੍ਰਾਪਸ ਜਿਹੜੇ ਨੇ ਉਹਨਾਂ ਨਾਲ ਲੋਕ ਜੁੜੇ ਹੋਏ। ਕੱਲ ਅਸੀਂ ਇੱਕ ਰੱਖ ਲੈਨੇ, ਹਫਤੇ ਦਾ ਰੱਖ ਲੈਨੇ ਆ ਜਾਂ ਅਸੀਂ ਇਸ ਤਰ੍ਹਾਂ ਕਰ ਜਾਂ ਤੇ ਉਹਨਾਂ ਕਰੀਏ ਨਾ ਵੀ ਉੱਥੋਂ ਕੋ ਦੋਸਤ ਨਾਲ ਇੱਕ ਹੋਰ ਨਾਲ ਮਿਲਾਈਏ ਆਪਾਂ ਕਰ ਲੈਨੇ ਆ ਜੀ। ਤੇ ਫਿਰ ਕੋਈ ਪ੍ਰੋਗਰਾਮ ਕਰੀਏ। ਬੜਾ ਅਹਿਮ ਇਸ਼ੂ ਹੈ, ਲੇਕਿਨ ਇਹਦੇ ਤੇ ਲੈਂਦੇ ਦੀ ਸਰਕਾਰ ਤੇ ਇਸ ਤੇ ਬੋਲਦੀ ਵੀ ਨਹੀਂ, ਨਾ ਕਿਤੇ ਅਸੈਂਬਲੀਆਂ ਦੇ ਵਿੱਚ ਗੱਲ ਹੁੰਦੀ। ਜ਼ਿਮੀਂਦਾਰ ਦੀ ਤੇ ਗੱਲ ਹੁੰਦੀ ਨਹੀਂ ਨਾ। ਹਾਲਾਂਕਿ ਜੇ ਕੁਛ ਬਚ ਸਕਦਾ ਹੈ, ਬਚਾ ਸਕਦਾ ਹੈ, ਤੇ ਉਹ ਇਹ ਐਗਰੇਰੀਅਨ ਸੁਸਾਇਟੀ ਜਿਹੜੀ ਹੈ ਨਾ, ਇੱਥੇ ਤੁਹਾਨੂੰ ਕ੍ਰਾਪਸ ਜਿਹੜੀਆਂ ਹਨ ਉਹ ਵੀ ਬਚਾ ਸਕਦੀਆਂ ਹਨ। ਜਿਹੜੇ ਤੁਸੀਂ ਇੰਪੋਰਟ ਕਰ ਰਹੇ ਹੋ, ਦੇਖੋ ਇਸ ਉੱਤੇ ਵੱਧ ਕੇ ਸਬਜੈਕਟ ਹੈ ਮੇਰਾ ਫਿਰ ਤੁਹਾਡੇ ਵਾਸਤੇ ਬਦਬਖਤੀ ਕੀ ਹੈ ਕਿ ਤੁਸੀਂ ਕਣਕ ਬਾਹਰੋਂ ਇੰਪੋਰਟ ਕਰ ਰਹੇ ਹੋ। ਤੁਸੀਂ ਇੱਕ ਐਗਰੇਰੀਅਨ ਲੈਂਡ ਇਤਨੀ ਰੱਖਦੇ ਹੋ, ਉਹਦੇ ਬਾਵਜੂਦ ਕਣਕ ਤੁਸੀਂ ਬਾਹਰੋਂ ਇੰਪੋਰਟ ਕਰ ਰਹੇ ਹੋ। ਅੱਛਾ ਹਾਂਜੀ, ਤੁਹਾਡੇ ਕੋਲ ਆਪਣੀ ਖਾਣ ਦੀ ਕਣਕ ਪੂਰੀ ਨਹੀਂ। ਮਤਲਬ 22-23 ਕਰੋੜ ਨੇ ਲੋਕਾਂ ਨੇ ਜੋ ਕਣਕ ਖਾ ਸਾਲ ਦੀ, ਹੁਣ ਇਹਦੇ ਵਿੱਚ ਪੰਜਾਬ ਦੇ ਕੋਈ 12 ਕਰੋੜ ਹਨ, ਕੋਈ 10 ਕਰੋੜ ਤੁਸੀਂ ਦੂਸਰੇ ਸੂਬਿਆਂ ਦੇ ਪਾ ਲਓ। ਤੇ ਪਾਕਿਸਤਾਨ ਕੋਲ ਪੂਰੀ ਕਣਕ ਦਾ ਸਟਾਕ ਨਹੀਂ ਹੈ ਕਿ ਕਣਕ ਆਪਣੀ ਪੈਦਾ ਕਰਕੇ ਖਾ ਸਕੇ। ਦੂਸਰੀ ਗੱਲ ਇਹ ਕਿ ਸਾਡੇ ਜਾਂ ਸੀਐਮ ਪੰਜਾਬ ਨੇ ਜਾਂ ਪੰਜਾਬ 'ਚ ਜ਼ਰਾਅਤ ਦੇ ਜ਼ਿਮੀਂਦਾਰਾਂ ਦੀ ਗੱਲ ਹੁੰਦੀ ਨਹੀਂ, ਬਰਬਾਦ ਕਰਕੇ ਰੱਖ ਉਧਰਲੇ ਪਾਸੇ ਚੱਲ ਜਾਓ, ਲੇਕਿਨ ਉਧਰ ਕਰਨ ਜਾਂ ਨਾ ਕੁਝ, ਲੇਕਿਨ ਗੱਲ ਤਾਂ ਕਰਦੇ ਆ। ਆਹ ਖੇਤੀ ਦੀ ਗੱਲ ਹੁੰਦੀ ਹੈ। ਕਿਸਾਨ ਨੂੰ ਅੱਗੇ ਯਾਰ ਗਿੱਲ ਸਾਹਿਬ ਹੋਵੇ ਪੰਜਾਬ ਤੇ ਖੇਤੀ ਦੀ ਗੱਲ ਨਾ ਹੋਵੇ। ਪੰਜਾਬ ਦੇ ਤੇ ਖੇਤੀ ਹੈ, ਪਾਣੀ ਹੈ, ਇਹੀ ਜ਼ਿੰਦਗੀ ਹੈ। ਇਸ ਤੋਂ ਇਲਾਵਾ ਹੋਰ ਸਾਡੇ ਕੋਲ ਕੀ ਹੈ? ਹਾਂ ਸਾਡੇ ਕਿਹੜੇ ਨਾਲ ਸਮੁੰਦਰ ਲੱਗਦੇ ਨੇ ਕਿ ਅਸੀਂ ਟ੍ਰੇਡ ਕਰਨੀ ਹੈ ਤੇ ਫਲਾਣਾ ਕਰਨਾ ਹੈ ਤੇ ਟਿਮਕਾਣਾ ਕਰਨਾ। ਪੰਜਾਬ ਦਾ ਹਜ਼ਾਰਾਂ ਸਾਲਾਂ ਦੀ ਤਾਰੀਖ ਦੇ ਵਿੱਚ ਇਹੀ ਇਹਨੇ ਉਗਾਇਆ ਹੈ, ਫਸਲ ਉਗਾਈ ਹੈ, ਆਪ ਵੀ ਢਿੱਡ ਭਰਾ ਹੈ। ਤੇ ਇੱਧਰ ਉੱਧਰ ਦੇ ਜਿਹੜੇ ਹਮਲਾਵਰ ਨੇ ਉਹ ਹਮਲੇ ਹੀ ਇਸ ਲਈ ਕਰਦੇ ਸੀ ਕਿ ਜਦੋਂ ਅਨਾਜ ਪੱਕ ਜਾਂਦਾ ਸੀ, ਤਿਆਰ ਹੁੰਦਾ ਸੀ ਤਾਂ ਹਮਲਾ ਅਨਾਜ ਖੋਹਣ ਲਈ ਤੇ ਕਰਦੇ ਸੀ। ਕੁਛ ਖਾਣ ਨੂੰ ਲੈ
ਮੈਂ ਕਿਹਾ ਕੁਝ ਖਾਣ ਲਈ ਲੈ ਆਈਏ ਹਮਲਾਵਰ ਨੇ। ਉਹ ਹਮਲਾਵਰ ਦੀ ਇਹੀ ਮਿੱਥ ਹੁੰਦੀ ਸੀ ਨਾ, ਜਿਹੜੇ ਸਾਰੇ ਇੱਧਰ ਉੱਧਰ ਦੇ ਨਜ਼ਰੀਆਤ ਬਣਾ ਕੇ ਫਿਰਦੇ ਨੇ, ਸਭ ਕੂੜ ਕਹਾਣੀ ਹੈ। ਇੱਥੋਂ ਲੁੱਟਣ ਹੀ ਆਉਂਦੇ ਸਨ, ਹੋਰ ਕੀ ਹੁੰਦਾ ਸੀ। ਜਿਤਨੇ ਅਫਗਾਨੀ ਹਨ ਅੱਗੇ ਉਸ ਤੋਂ ਜਾਈਏ, ਸਾਰੇ ਜਿਤਨੇ ਇਹਨਾਂ ਸਾਰਿਆਂ ਦੇ ਹਮਲੇ ਇਸੇ ਲਈ ਹੁੰਦੇ ਸੀ। ਹੋਰ ਇੱਥੇ ਉਹਨਾਂ ਦਾ ਕਿਹੜਾ ਕੋਈ ਨਾਨੀਆਂ ਦਾਦੀਆਂ ਜ਼ੇਵਰ ਛੱਡ ਕੇ ਗਈਆਂ ਸੀ ਜਿਹੜੀਆਂ ਲਫ਼ਜ਼ ਨੇ ਵੀ ਤੁਸੀਂ ਦੇਖ ਪੰਜਾਬ ਨੇ ਤਾਰੀਖ ਦੇ ਵਿੱਚ ਇਹਨਾਂ ਨੇ ਹਮਲਾ ਜਿੰਨਾ ਲੁੱਟਿਆ ਤੇ ਲੋਕ ਬਣਾ ਲਿਆ। ਉਹ ਤਾਂ ਫਿਰ ਖਾਸ ਕਰਕੇ ਪਾਰਟੀਸ਼ਨ ਤੋਂ ਪਹਿਲੇ ਹੀ ਜਿਹੜੀ ਬੇਵਕੂਫੀ ਸੀ ਉਹ ਜ਼ਿਹਨਾਂ 'ਚ ਭਰਨੀ ਸ਼ੁਰੂ ਕਰ ਦਿੱਤੀ ਸੀ, ਜਿਹੜੀ ਧਾਰਮਿਕ ਵੰਡ ਸੀ। ਲੇਕਿਨ 47 ਤੋਂ ਬਾਅਦ ਤਾਂ ਫਿਰ ਇੱਥੋਂ ਦੇ ਲੋਕਾਂ ਨੇ ਤੇ ਉਹ ਦੌਲਤਸ਼ਾਹੀ ਚੂਹੇ ਬਣਾ ਦਿੱਤਾ ਗਿਆ ਨਾ, ਉਹਨਾਂ ਦੇ ਦਿਮਾਗਾਂ ਦੇ ਵਿੱਚ ਜੋ ਭਰਿਆ ਗਿਆ ਉਹ ਤਾਂ ਸਭ ਕੂੜ ਕਹਾਣੀ ਹੈ। ਆਪਣੀ ਧਰਤੀ ਤੋਂ ਦੂਰ ਕੀਤਾ ਗਿਆ ਹੈ, ਆਪਣੀ ਜ਼ਬਾਨ ਤੋਂ ਦੂਰ ਕੀਤਾ ਗਿਆ ਹੈ, ਆਪਣੇ ਆਪ ਤੋਂ ਦੂਰ ਕੀਤਾ ਗਿਆ। ਦੂਰ ਕਰਨ ਦੇ ਪਿੱਛੇ ਰਿਆਸਤ ਦੇ ਔਰ ਲੋਕਾਂ ਦੇ ਆਪਣੇ ਆਪਣੇ ਬੈਨੀਫਿਟਸ ਹਨ। ਜਿਹੜੇ ਬਾਹਰੋਂ ਲੋਕ ਆਏ ਸੀ, ਖਾਸ ਕਰ ਜਿਹੜੇ UPCP ਗਰੁੱਪ ਸੀ, ਇਹਨਾਂ ਨੇ ਆਪਣੇ ਬੈਨੀਫਿਟਸ ਹਾਸਿਲ ਕੀਤੇ ਨੇ ਇਸ ਤਰ੍ਹਾਂ ਦੇ ਇਹ ਚੀਜ਼ਾਂ ਅੱਗੇ ਵਧਾ ਕੇ ਫੈਲਾ ਕੇ। ਜਿਵੇਂ ਅੱਜ ਗੱਲ ਹੋ ਰਹੀ ਸੀ ਦੁਪਹਿਰ ਨੂੰ, ਔਰ ਇਹਨਾਂ ਦੇ ਹਥਿਆਰ ਬਣੇ ਸੀ ਉਸ ਵੇਲੇ ਦੇ, ਜਿਵੇਂ ਨਵਾਬਾ ਗਰੁੱਪ ਸੀ, ਇਸ ਤਰੀਕੇ ਦੇ ਜਿਹੜੇ ਅਖਬਾਰ ਸੀ ਵੱਡੇ। ਅੱਛਾ, ਇਹਨਾਂ ਨੇ ਬਰਬਾਦ ਕੀਤਾ ਨਾ ਪੰਜਾਬ ਦੇ ਅੰਦਰ, ਜਿਹੜੀ ਬਰਬਾਦੀ ਲਿਆਈ ਹੈ, ਲਿੰਗੁਅਲੀ ਹੋਵੇ, ਕਲਚਰਲੀ ਹੋਵੇ, ਉਹਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਕਿਰਦਾਰ ਤੇ ਚਲੀਏ ਫਿਰ ਹੁਣ ਇਜਾਜ਼ਤਾਂ ਲੈ ਲਓ ਜੀ। ਹਾਂਜੀ ਬਿਲਕੁਲ, ਚੰਗਾ ਬਈ, ਰੱਬ ਰੱਖਾ ਜਿਉਂਦੇ ਵਸਤੇ। ਓਕੇ ਕਰਦੇ ਜੀ ਇੱਥੋਂ।